अस्सलाम वालेकुम ਤੁਹਾਡਾ ਵੀਰ ਸ਼ਫਕਤ ਬਾਰੀ ਮੈਂ ਸਦਕੇ ਮੈਂ ਵਾਰੀ ਅਜ਼ੀਜ਼ਾਂ ਨੇ ਮਾਨ ਅੱਜ ਸਾਡੇ ਨਾਲ ਚਾਚਾ ਫਿੱਕਾ ਇੱਥੇ ਹੈ ਵਾਂ ਰਾਧਾ ਰਾਮ ਤੇ ਅਸੀਂ ਆਏ ਹਾਂ ਜੀ ਤੇ ਉਹਨਾਂ ਦੀ ਇੱਥੇ ਮੱਝ ਜਿਹੜੀ ਹੈ ਨਾ ਉਹਨੂੰ ਕੋਈ ਬੀ ਰੱਖਣਾ ਦਵਾਈ ਰੱਖਣਾ ਉਹਨਾਂ ਨੇ ਡਾਕਟਰ ਸਾਹਿਬ ਨੂੰ ਮੰਗਾਇਆ ਇਲਾਕੇ ਦੇ ਮਾਸ਼ਾਅੱਲਾ ਬੜੇ ਨਾਮਵਰ ਡਾਕਟਰ ਸਰਫਰਾਜ਼ ਹਸਨ ਭੱਟੀ ਨੂੰ ਉਹਨਾਂ ਨੇ ਆਖਿਆ ਜੀ ਪਹਿਲੇ ਤੁਸੀਂ ਚਾਹ ਤੇ ਬਿਸਕਿਟ ਤੇ ਉਸ ਤੋਂ ਬਾਅਦ ਜਿਹੜਾ ਹੈ ਨਾ ਮੇਰੀ ਮੈਂ ਦਾ ਤੁਸੀਂ ਇਲਾਜ ਕਰੋ ਅਸੀਂ ਉਹਨਾਂ ਚਾਹ ਪੀਣ ਤੋਂ ਬਾਅਦ ਤੁਹਾਨੂੰ ਚਾਚੇ ਫਿੱਕੇ ਨਾਲ ਵੀ ਮਿਲਵਾਣੇ ਆ ਤੇ ਡਾਕਟਰ ਸਾਹਿਬ ਨਾਲ ਵੀ ਮਿਲਵਾ ਕੇ ਤੇ ਬਾਕੀ ਜਿਹੜਾ ਉਹਨਾਂ ਨੇ ਇਲਾਜ ਮੁਆਵਜ਼ਾ ਕਰਨਾ ਹੈ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਕਿ ਡੰਗਰਾਂ ਦੇ ਵਿੱਚ ਜਿਹੜੀਆਂ ਕੋਈ ਬਿਮਾਰੀਆਂ ਨੇ ਉਹਨਾਂ ਦੇ ਮੁਤਲਕ ਆਪਾਂ ਗੱਲਬਾਤ ਕਰਾਂਗੇ। ਲੋਈ ਚਾਚਾ ਫਿੱਕੇ ਦੀ ਗੱਲ ਤੁਹਾਨੂੰ ਕਰਦੇ ਪਿਆ ਤੇ ਉਹ ਹੁਣ ਸਾਡੇ ਕੋਲ ਆ ਗਏ ਨੇ ਮੌਜੂਦ ਬੈਠੇ ਨੇ। ਪਹਿਲੇ ਤਾਂ ਤੁਸੀਂ ਸਾਨੂੰ ਇਹ ਗੱਲ ਦੱਸੋ ਇਹ ਚਾਹ ਹੈ ਕਿ ਬਰਫੀ ਹੈ? ਕੀ ਪਾਇਆ ਜਾਂਦਾ ਕਿ ਜੀ ਤੰਬਾਕੂ ਗੰਦਾ ਲੱਗਦਾ ਕੋਈ ਨਹੀਂ ਜੀ ਅਸੀਂ ਗੱਲ ਚਾਹ ਦੀ ਕਰਦੇ ਨਹੀਂ ਹੁੱਕੇ ਵਾਲਾ ਜਿਹੜਾ ਨਹੀਂ ਹੁੱਕਾ ਵੀ ਚੰਗਾ ਹੈ ਤੁਹਾਡਾ ਹੁੱਕਾ ਵੀ ਚੰਗਾ ਹੈ ਇਹ ਚਾਹ ਕੋਈ ਬਰਫੀ ਰਲਾਈ ਜੀ ਨਹੀਂ ਜੀ ਇਹ ਬਰਫੀ ਤਾਂ ਕੋਣੀ ਹੈਗੀ ਜੀ ਐਸੇ ਮਾਈ ਦਾ ਦੁੱਧ ਐਸੇ ਮਾਈ ਦਾ ਦੁੱਧ ਹਾਂ ਜੀ ਤੇ ਤੰਬਾਕੂ ਕਿੱਥੋਂ ਲਿਆਉਂਦੇ ਜੀ? ਇੱਥੋਂ ਜੀ ਅੱਡੇ ਤੋਂ ਜਿੱਥੋਂ ਕੁਦਾ ਦਾ ਚੰਗਾ ਉੱਥੋਂ ਲੈ ਲਈਦਾ ਮੁੜ ਦਿੰਦੇ ਚੰਗਾ ਹੀ ਹੈ ਚੰਗਾ ਹੀ ਦਿੰਦੇ ਨੇ ਹਾਂ ਤੇ ਉਹ ਮੁੜ ਵੀ ਉਹਨਾਂ ਕੋਲ ਫੇਰੀ ਕਾਰੀ ਲਈ ਹੁਣ ਤੂੰ ਹਿਸਾਬ ਲਾਣੇ ਮਾਝ ਦਾ ਅੱਗੇ ਵੀ ਇਲਾਜ ਕਰਾਇਆ ਜੇ ਬੜਾ ਫਿਰ ਤੁਸੀਂ ਹੁਣ ਡਾਕਟਰ ਸਾਹਿਬ ਨੂੰ ਮੰਗਾਇਆ ਡਾਕਟਰ ਸਰਕਾਰ ਸਾਹਿਬ ਨੂੰ ਢਿੰਡੀ ਜੀ ਆਉਦੀ ਜੀ ਅੱਛਾ ਹੈ ਇਹ ਮਾਲਕ ਹੈ ਮਾਈ ਦਾ ਸ਼ਾਇਦ ਤਾਂ ਮਾਲਕ ਬੇੜੀ ਹੈ ਇਹ ਰਹਿੰਦੀ ਨਹੀਂ ਇਹ ਜੀ ਰਹਿੰਦੀ ਨਹੀਂ ਕਿਤਨੇ ਸੋ ਪਤਾ ਪਾਣੀ ਆ ਦਾ ਕੱਟਾ ਮਗਰ ਲਿਆ ਮੈਂ ਇਹਦੇ ਟੀਕੇ ਲਾਣਾ ਸਾਫ ਨਹੀਂ ਕਿੰਨੇ ਦੀ ਲਈ ਸੀ? ਇਹ 2 ਲੱਖ 2 ਲੱਖ ਮਾਝ ਬਖਾ ਵੀ ਸ਼ੇਰ ਭਾਈ ਦੇ ਚਾਚੇ ਫਿੱਕੇ ਦੀ ਮਾਝ ਕੱਟਾ ਦੇ ਪਿੱਛੇ ਸੀ ਇਹਨੇ ਮਗਰ ਹੁਣ ਡਾਕਟਰ ਸਾਹਿਬ ਕੀ ਹਾਲ ਦੀ ਦਵਾਈ ਰੱਖਣੀ ਪਤਾ ਨਹੀਂ ਇਹਨਾਂ ਨੂੰ ਪਤਾ ਮੋਟਰ ਫੇਰੀ ਹੋਵੇ ਟਰਾਂਸਫਾਰਮਰ ਦੇ ਰਿਹਾ ਹੋਵੇ ਮੈਂ ਉਹਦੀਆਂ ਰਗਾਂ ਦੇ ਵਿੱਚੋਂ ਕੱਢ ਮੱਟੀ ਕੋਲ ਤੋਂ ਪਾਣੀ ਅੱਛਾ ਪਾਣੀ ਵੇੜ ਨਾ ਵੀ ਹੋਵੇ ਅਸੀਂ ਕੱਢ ਲੈਣਾ ਹੁੰਦਾ ਇਹ ਹੁਣ ਇਹਦੇ ਵਾਸਤੇ ਪਏ ਆ ਪਤਾ ਨਹੀਂ ਕਰੇ ਸਾਡੇ ਨਾਲ ਕੀ ਕਰੇ ਤੇ ਮੱਝ ਰੱਖਣ ਦੇ ਨਾਲ ਨਾਲ ਤੁਹਾਡਾ ਮੋਟਰਾਂ ਦਾ ਵੀ ਕੰਮ ਹੈ ਮੋਟਰਾਂ ਵੈਂਡ ਕਰਦੇ ਇਹ ਜੀ ਰੱਖੀ ਘਰ ਖਾਣ ਪੀਣ ਵਾਸਤੇ ਇੱਥੇ ਦੁੱਧ ਮਹਿੰਗਾ ਲੱਭਦਾ ਹੈ ਇੱਥੇ ਜੀ ਪਾਣੀ ਵਾਲਾ ਦੁੱਧ ਲੱਭਦਾ ਸਾਨੂੰ ਤੇ ਉਹ ਸਾਡੇ ਜੋੜ ਪੀੜ ਕਰਦੇ ਨੇ ਇੱਥੇ ਵਾਹ ਰਾਧਾ ਰਾਮ ਤੇ ਹਾਂਜੀ ਇਹ ਵੀਡੀਓ ਕੋ ਬਣਾਉਂਦੇ ਜੀ ਇਲਾਕਾ ਸਾਡਾ ਨਹੀਂ ਹੈਗਾ ਕਿ ਅਸੀਂ ਇੱਥੇ ਆ ਗਏ ਦਿੱਲੀ ਪਿੱਛੇ ਆਏ ਹਾਂ ਮੱਝ ਪਿੱਛੇ ਦੀ ਇਹ ਜਿਹੜੇ ਦਿੱਲੀ ਇੱਥੋਂ ਦੇ ਡਾਕਟਰ ਨੇ ਉਹਨਾਂ ਦੀ ਆ ਗਈ ਨਹੀਂ ਡਾਕਟਰ ਉਹਨਾਂ ਦੀ ਸ਼ਾਮਤ ਆ ਗਈ ਸ਼ਾਮਤ ਕੇ ਤੇ ਮੈਨੂੰ ਪਤਾ ਅੱਛਾ ਆਹੋ ਤੇ ਉਹਨਾਂ ਦੀ ਸ਼ਾਮਤ ਆ ਗਈ ਨਹੀਂ ਆਈ ਤਾਂ ਨਿਕਲਦੀ ਉਹ ਰੱਖਣ ਲੱਗੇ ਔਰ ਰੋਟ ਲਾ ਉਹ ਦਵਾਈ ਕਿਹਦੇ ਹੈ ਜੀ ਪੂਰਾ ਮੈਨੂੰ ਪਕੜਾ ਦੇ ਕੱਪ ਉਹ ਜਿਹਾ ਸੌਦਾ ਆਈ ਤਾਂ ਨਿਕਲਦੀ ਜਿਹੜਾ ਆਇਆ ਹੀ ਜਿਹੜਾ ਸੀ ਨਹੀਂ ਉਹ ਪਾ ਦਿੱਤੇ ਨਹੀਂ ਉਹ ਇਹਨੇ ਵਿਖਾਏ ਸੀ ਅੱਛਾ ਇਹ ਡਾਕਟਰ ਸਾਹਿਬ ਕਿੰਨੇ ਦਿਨ ਦਵਾਈ ਰੱਖੋਗੇ? ਬਸ ਅੱਜ ਆਖਰੀ ਇਹ ਦਵਾਈ ਰੱਖਣੀ ਦੇ 3 ਦਿਨ ਅੱਛਾ 3 ਡੋਜ਼ਾਂ ਦੇਣੀਆਂ ਹੁੰਦੀਆਂ ਨੇ ਅੱਛਾ ਬਿਹਤਰ ਤੇ ਹੁੰਦਾ ਵੀ ਇੱਕ ਦਿਨ ਬਾਅਦ ਕੇ ਇੱਕ ਦਿਨ ਬਾਅਦ ਅੱਛਾ ਫਿਰ ਦੂਸਰੇ ਦਿਨ ਮਤਲਬ ਇੱਕ ਦਿਨ ਦਾ ਵਕਤ ਅੱਛਾ 3 ਦਿਨ ਦਵਾਈ ਰੱਖਣ ਤੋਂ ਬਾਅਦ ਇੱਕ ਮਿਸ ਕਰਨੀ ਹੁੰਦੀ ਅੱਛਾ ਜਿਵੇਂ ਕਿ ਇਹ ਅੱਛਾ ਉਸ ਤੋਂ ਬਾਅਦ ਸਿੱਧੇ ਤੁਪਰਾਓ ਬੀਰ ਖਾਓ ਅੱਛਾ ਤੇ ਰਹਿ ਜਾਂਦੇ ਇਹ ਰਿਪੀਟਡ ਹਾਂਜੀ ਛੱਡ ਦਈਏ ਫਿਰ ਖਾ ਕੇ ਨਾ ਸੱਡੇ ਤੋਂ ਕਰਵਾਉਂਦੇ ਰਹੇ ਨੇ ਅੱਛਾ ਅੰਦਰ ਇਨਫੈਕਸ਼ਨ ਰੇਸ਼ਾ ਬਣ ਉਹ ਰੇਸ਼ੇ ਦਾ ਇੱਕ ਜ਼ਰਾ ਵੀ ਹੋਵੇ ਤੇ ਜਾਨਵਰ ਨਹੀਂ ਰਹਿੰਦਾ ਜਾਨਵਰ ਤੇ ਹੁਣ ਟ੍ਰੀਟਮੈਂਟ ਇੰਦੀ ਆਪਾਂ ਕੀਤੀ ਇਨਸ਼ਾਅੱਲਾ ਤਾਲਾ ਸੈੱਟ ਹੋ ਗਿਆ ਸੀ ਅੱਗੇ ਇੱਕ ਡਾਕਟਰ ਕਰ ਗਏ ਅੱਛਾ ਪੈਸੇ ਲੈ ਗਏ ਅੱਛਾ ਦਵਾਈ ਗਲਤ ਰੱਖ ਇਹ ਨਹੀਂ ਕੱਲਿਆ ਕੱਲਿਆ ਮੈਂ ਹੀ ਆ ਅੱਛਾ ਮੇਰਾ ਸ਼ਗੀਰਾ ਦਾ ਬਕੇ ਸ਼ਗੀਰਾ ਦਾ ਆਰਾਮ ਦੇ ਵੀ ਹੁੰਦੇ ਸ਼ਗੀਰਾ ਦਾ ਇਹਦੀ ਕੀਤੀ ਇਹ ਹੁਣ ਉਹਦੀ ਆਉਣੀ ਹੈ ਜਿਹੜੇ ਅਜੀਰਾ ਕਢਵਾਉਂਦੇ ਨੇ ਡੰਗਰਾਂ ਦੀ ਇਹ ਕਢਵਾਣੀ ਚਾਹੀਦੀ ਹੈ ਜਾਂ ਅਨਟ੍ਰੇਨਡ ਡਾਕਟਰ ਹੁੰਦੇ ਨੇ ਉਹ ਕੱਢਦੇ ਨੇ ਜੇਰ ਛਿੱਕਦੇ ਨੇ ਛਿੱਕਿਆ ਅੰਦਰ ਉਹ ਕਾਟੀ ਦਿੰਦੇ ਹੁੰਦੇ ਨੇ ਗੱਠੀਆਂ ਅੱਛਾ ਜ਼ਿਮੀਂਦਾਰ ਸੱਦੇ ਨੇ ਗੀਟੇ
ਉਹ 3 ਤੋਂ 4 ਡੈਮੇਜ ਹੋ ਜਾਣ ਤਾਂ ਡੰਗਰ ਮਰ ਜਾਂਦਾ। ਮਰ ਜਾਂਦਾ। ਜਿਹੜੀ ਜਦੀਦ ਹੈ ਨਾ ਤਹਿਕੀਕ ਦੇ ਮੁਤਾਬਕ ਜੇਰ ਨਹੀਂ ਕੱਢਣੀ ਚਾਹੀਦੀ। ਨਹੀਂ ਕੱਢਣੀ ਚਾਹੀਦੀ। ਤੁਸੀਂ ਜਾਨਵਰ ਨੂੰ ਨਾ ਇੰਜੈਕਸ਼ਨ ਹੁੰਦੇ ਨੇ ਵਾਲ ਪਾਉਣ ਦੇ, ਹਾਂਜੀ ਉਹ ਲਗਾ ਦਿਓ। ਹਾਂਜੀ ਜਿੰਨਾ 4 ਦਿਨਾਂ ਦੇ ਵਿੱਚ ਉਹ ਆਪੇ ਹੀ ਸਾਫ਼ ਹੋ ਜਾਂਦਾ। ਕੋਈ ਅੰਦਰ ਮਸਲਾ ਨਹੀਂ ਕਲੀਅਰ ਹੋ ਜਾਂਦਾ। ਸਹੀ। ਤੇ ਜੇਰ ਕੱਢਣ ਨਾਲ ਕਈ ਡੰਗਰ ਵੇਖੇ ਨਾ ਮਰ ਜਾਂਦੇ। ਤੇ ਜੇਰ ਨਹੀਂ ਕਢਵਾਉਣੀ ਚਾਹੀਦੀ, ਉਹਦਾ ਇਲਾਜ ਹੀ ਉਹ ਟੀਕੇ ਲਗਵਾਉਣੇ ਚਾਹੀਦੇ। ਹਾਂ 3 ਦਿਨ ਜਿਹੜੀ ਜੇਰ ਡੰਗਰ ਸੱਟਦਾ ਹੈ ਤੇ ਉਹ ਬੰਦਾ ਸੁੱਤਾ ਹੋਵੇ ਰਾਤ ਨੂੰ ਸੱਟੇ ਤੇ ਉਹ ਡੰਗਰ ਜ਼ਹਿਰ ਖਾ ਲਵੇ, ਉਹ ਜਾਨਵਰ ਨੂੰ ਫਾਇਦਾ ਹੁੰਦਾ ਹੈ। ਫਾਇਦਾ ਹੁੰਦਾ। ਜੇਰ ਦੇ ਵਿੱਚ ਨਾ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜਾਨਵਰ ਨੂੰ ਫਾਇਦਾ ਦਿੰਦੀਆਂ ਨੇ। ਇਹ ਐਵੇਂ ਗੱਲਾਂ ਬਣੀਆਂ ਹੋਈਆਂ ਨੇ ਕਿ ਜੇਰ ਖਾ ਗਿਆ ਸੂਆ ਗੁੱਲ ਗਿਆ, ਇਹ ਗਲਤ ਹੈ। ਇਹ ਬੰਦੇ ਦਾ ਸਾਰੀਆਂ ਗਲਤ ਨੇ। ਬਾਹਰ 2-2000 ਗਾਂ ਹੁੰਦੀ ਹੈ, ਉਹ ਤੋਂ ਸੁੰਦੀਆਂ ਵੀ ਹੁੰਦੀਆਂ ਨੇ ਦਾ ਇਕੱਠੀਆਂ ਨਾਲ ਜੇਰ ਸਕਦੀਆਂ ਨੇ, ਗਾਵਾਂ ਖਾਈ ਜਾ ਰਹੀਆਂ ਹੁੰਦੀਆਂ ਨੇ। ਮਾਲਕ ਵੇਂਦੇ ਪਏ ਨੇ ਵੀ ਉਹ ਖਾ ਰਹੀਆਂ ਨੇ, ਬਸ ਠੀਕ ਹੈ। ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਫਾਇਦਾ ਹੀ ਹੁੰਦਾ ਜਾਨਵਰ। ਉਹ ਤਾਂ ਗਾਵਾਂ ਨੇ ਤੇ ਮੱਝ ਨੂੰ ਕੋਈ ਮਸਲਾ ਨਹੀਂ, ਕੋਈ ਮਸਲਾ ਨਹੀਂ। ਕਹਿੰਦਾ ਉਹੀ ਹੈ ਵੀ ਜਿਹੜਾ ਇਹ ਸਿਰਫ ਆਪਣੇ ਪਾਕਿਸਤਾਨ ਤੇ ਇੰਡੀਆ ਵਿੱਚ ਹੀ ਹੈ ਇਹ ਮਸਲਾ ਵੀ ਜੇਰ ਨਾ ਖਾਵਣ ਦਿਓ, ਜੇਰ ਨਾ। ਲੇਕਿਨ ਕੋਈ ਜੇਰ ਖਾ ਲਵਣ ਨਾਲ ਡੰਗਰ ਨੂੰ ਫਾਇਦਾ ਹੀ ਹੈ, ਉਹਦਾ ਨੁਕਸਾਨ ਨਹੀਂ। ਅੱਛਾ ਚਾਚਾ ਠੀਕ ਹੈ। ਹੁਣ ਤੂੰ ਜਿਹੜੀ ਗੱਲ ਡਾਕਟਰ ਸਾਹਿਬ ਕੋਲ ਹੋਰ ਕੋਈ ਪੁੱਛਣਾ, ਉਹਨੇ ਦੀ ਟ੍ਰੀਟਮੈਂਟ ਹੋ ਗਈ ਹੈ ਮੱਝ ਦੀ। ਅੱਛਾ इंशाल्लाह ताला एक ईट में मिस कर देनी, दूसरी ईट पे पावे नु सड्डे तो करवा लो। अच्छा पावे नु आपा एक्जामिनेशन करके भी रखते हैं ये फेर नहीं पावे दिए। अच्छा हां जब आगे चेक कीती भी गब्बन है ओनो तेरे को सारियां फीसां इकट्ठियां। अच्छा इकट्ठियां फीसां उदो लैण जे डॉक्टर ना कोशिश करी फीस दे ਨਾਲੇ ਮੇਰਾ ਵਿਰਾ ਹੈ, ਨਾਲੇ ਵਿਰਾ ਨੇ ਨਾਲੇ ਫੀਸਾਂ। ਹਾਂ ਨਾਲੇ ਫੀਸਾਂ ਦੇਣੇ। ਆਇਓ ਜੀ ਮੋਟਰਸਾਈਕਲ ਤੇ ਆਉਣਾ ਹੁੰਦਾ ਇੰਨਾ ਬੰਦ ਕਰਕੇ ਤੇ ਤੇਲ ਤਾਂ ਸਾਡਾ ਹੱਕ ਬਣਦਾ। ਨਹੀਂ ਜਿਸ ਲਈ ਅਸੀਂ ਸਦਨਾ ਤੇ ਤੁਸੀਂ ਸਾਡੇ ਕੋਲ ਜਾਂਦੇ ਜੇ ਉਹਲੇ ਤੁਸੀਂ ਧੱਕੇ ਨਾ ਯਾਰ ਦਾ ਨੋਟ ਮੇਰੇ ਤੇਲ ਨਹੀਂ ਸੜਦਾ, ਤੇਲ ਤੁਹਾਡਾ ਤੇ ਹੁਣ ਮੈਂ ਲੈਂਦਾ ਕੋ ਨਹੀਂ ਯਾਰ ਮੇਰੇ ਚਾਰ ਦੀ ਬੇਲੀ ਹੈ। ਹਾਂ ਅਕਸਰ ਬੇਲੀਆਂ ਵਾਲੇ ਨੇ, ਬੇਲੀਆਂ ਵਾਲੇ ਨੇ ਤੇ ਫਿਰ ਅਸੀਂ ਜੇ ਸਾਨੂੰ ਕੋਈ ਇੰਨੀ ਜੀ ਕਰੇ ਤੇ ਅਸੀਂ ਚਾਹਣੇ ਕਿ ਉਹਨੂੰ ਇੰਨੀ ਜੀ। ਇਹ ਤਾਂ ਮੁਰਜੀ ਨੂੰ ਜੀ ਇਹ ਤਾਂ ਭਾਈਚਾਰਾ ਚਾਰੇ ਨਾਲ ਹੀ ਭਰਾ ਹੁੰਦਾ ਹੈ। ਇਹ ਫਿਰ ਇਵੇਂ ਤਾਂ ਨਹੀਂ ਨਾ ਦਿਲੇ ਚ ਜਾਂਦੀ ਹੈ। 30-35 ਸਾਲ ਸਰਵਿਸ ਹੋ ਗਈ, ਆਪਾਂ ਤਲਕ ਵਾਸਤੇ ਹੀ ਬਣਾਇਆ ਹੈ ਔਰ ਆਪਾਂ ਡਾਕਟਰਾਂ ਨੂੰ ਬਹੁਤ ਕੋਈ ਨਹੀਂ ਕੀਤੀ। ਡਾਕਟਰ ਸਾਹਿਬ ਹੁਣ ਹਾਜ਼ਰ ਸਰਵਿਸ ਤੁਸੀਂ? ਹਾਂਜੀ ਹਾਜ਼ਰ। ਕਿੰਨੀ ਸਰਵਿਸ ਹੋ ਗਈ ਤੁਹਾਡੀ? ਸਰਵਿਸ 34-35 ਸਾਲ ਹੋ ਗਈ। ਕਿਹੜੇ ਸੈਂਟਰ ਤੇ ਤੁਹਾਡੀ ਡਿਊਟੀ? ਮੈਂ ਮਹਿਕਮਾ ਲਾਈਫ ਸਟਾਈਲ। ਹੁਣ ਜੇ ਕੋਈ ਸਾਡੀ ਜ਼ਰੂਰਤ ਪੈਂਦੀ ਉਹਲੇ ਤਾਂ ਫੋਨ ਕਰਦੇ ਜੇ ਤੇ ਅਸੀਂ ਤਾਂ ਜੀ ਮੇਰੇ ਕੋਲ ਅੱਪੜ ਤੇ ਜਾਈਦਾ। ਨਹੀਂ ਤੁਸੀਂ ਫੋਨ ਕਰੋ ਇਨਸ਼ਾਅੱਲਾ ਤਾਲਾ ਅਸੀਂ ਹਾਜ਼ਰ ਹਾਂ। ਇਹ ਨਹੀਂ ਹੈ ਜੀ ਤੇਲ ਤਾਂ ਛੱਡਦਾ ਹੈ ਨਾ ਅਗਰ ਆਉਣ। ਚਲੋ ਫਿਰ ਲੈ ਲਵਾਂਗੇ ਅੱਜ ਤੋਂ ਬਾਅਦ ਜਦੋਂ ਆਇਆ ਤੇਰੇ ਕੋਲ। ਉਹ ਆਦੇ ਨੇ ਵੀ ਜਦੋਂ ਵੀਰ ਖਿਜਾ ਗੱਬਣ ਹੋਈ ਹਾਂ ਉਦੋਂ ਮੁੜ ਸਾਰੀਆਂ ਫੀਸਾਂ ਤੁਹਾਡੇ ਕੋਲ ਲੈ ਲਿਖੀ। ਇਹ ਦਾਰ ਗਾਈਆਂ ਵੀ ਖਾਸਾਂ ਤੁਹਾਡੇ ਕੋਲ। ਠੀਕ ਹੋ ਗਿਆ। ਹਾਂ ਉਹ ਤਾਂ ਦੇਵਾਂਗੇ ਪਰ ਜਿਹੜੀ ਸਕੂਟਰ ਹੈ ਉਹ ਨਹੀਂ ਨਦਾਰ ਚੱਲਦੀ ਜੀ। ਰੋਲਾ ਤਾਂ ਹੈ ਸਕੂਟਰ ਦੇ ਤੇਲ ਮੁੱਕ ਜਾਵੇ ਤਾਂ ਹੋ ਰਹੀ ਬਸ ਅੱਲਾ ਦਿੰਦਾ। ਤੂੰ ਗੈਸ ਤੇ ਚਲਾਈ ਹੋਈ ਹੈ, ਚਲੋ ਸਾਨੂੰ ਵੀ ਕੋਈ ਤਰੀਕਾ ਦੱਸਿਆ ਯਾਰ। ਗੈਸ ਤੇ ਚਲਾਈ ਤੇ ਉਹ ਗੈਸ ਵਾਲਾ ਸਿਸਟਮ ਇਹਦਾ ਨੇ ਇਹਨੂੰ ਉਹ ਕਿੱਕਾਂ ਹੀ ਨਹੀਂ ਵੱਜਣੀ, ਉਹ ਸਟਾਰਟ ਹੀ ਨਹੀਂ ਹੁੰਦੀ। ਉਹ ਇਹ ਨਹੀਂ ਕਿਹਦੇ ਵੈਰ ਨੂੰ ਗੈਸ ਤੇ ਕਰਾਈ ਕਿਹੜਾ। ਹੁਣ ਫਿਰ ਸਾਨੂੰ ਛੁੱਟੀ ਦਿਓ। ਹੁਣ ਜੇ ਕੋਈ ਸਾਡੇ ਲੈ ਕੀ ਹੁਕਮ ਹੈਗਾ ਤੇ ਕੀ ਸਾਡੀ ਬਸ ਜੀ ਤੁਹਾਡੀ ਮੁਹੱਬਤ ਹੈ, ਤੁਹਾਡਾ ਪਿਆਰ ਹੈ। ਪਿਆਰ ਤਾਂ ਜੀ ਵਾਧੂ ਹੈ ਜਿੰਨਾ ਮਰਜ਼ੀ ਹੋਵੇ, ਫਿਰ ਵੀ ਅਸੀਂ ਜਾਣੇ ਵੀ ਸਾਡਾ ਕੋਈ ਗੁਨਾਹ ਨਾ ਬਣ ਜਾਵੇ। ਨਹੀਂ ਨਹੀਂ ਤੁਹਾਡਾ ਗੁਨਾਹ ਅੱਜ ਧੁੱਪ ਮਾਸ਼ਾਅੱਲਾ ਨਿਕਲੀ ਖੜੀ ਹੈ। ਅੱਲਾ ਖੈਰ ਕਰੇ। ਠੀਕ ਹੈ ਜੀ ਸਾਡੇ ਲੈ ਕੀ ਹੁਕਮ ਹੈ।